ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੇ ਕਿ ਅੱਜ ਸੋਮਵਾਰ 30 ਅਕਤੂਬਰ 2023 14 ਕੱਤਾ ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਅੱਜ ਦੇ ਸਭ ਤੋਂ ਵੱਡੇ ਪੰਜਾਬ ਦੇ ਈਵੈਂਟ ਤੋਂ। ਗੱਲ ਕਰੀਏ, ਮੈਂ ਪੰਜਾਬ ਬੋਲਦਾ ਹਾਂ ਬਹਿਸ ਤੋਂ। ਬਹਿਸ ਦੇ ਲਈ ਵਿਰੋਧੀ ਆ ਰਹੇ ਨੇ, ਨਹੀਂ ਆ ਰਹੇ, ਇਸ ਦਰਮਿਆਨ ਇਹ ਵੀ ਦੱਸ ਦਿਓ ਕਿ ਕੌਣ ਕੌਣ ਆ ਰਹੇ ਨੇ। ਨਾਲ ਇਹ ਵੀ ਜ਼ਰੂਰ ਦੱਸਿਓ ਕਿ ਬਹਿਸ ਦੇ ਲਈ ਕੁਰਸੀਆਂ 1200 ਤੇ ਪੁਲਿਸ ਵਾਲਾ ਲਾਇਆ ਪਿਆ 4500 ਜੀ, ਚੌਗਣਾ ਇਹਦੇ ਬਰਾਬਰ। ਪ੍ਰਵੀਨ ਜੀ, 1 ਨਵੰਬਰ ਨੂੰ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਹਾਲ ਵਿੱਚ ਹੋਣ ਵਾਲੀ ਮੈਂ ਪੰਜਾਬ ਬੋਲਦਾ ਬਹਿਸ ਦੇ ਲਈ ਜੀ ਸਰਕਾਰ ਨੇ ਕਹਿੰਦੇ ਪੂਰੀ ਤਿਆਰੀ ਕਰ ਲਈ ਆ ਜੀ, ਤੇ ਉਸ ਤਿਆਰੀ ਦੇ ਹਵਾਲੇ ਨਾਲ ਇੱਧਰ ਪੁਲਿਸ ਤੰਤਰ ਨੇ ਵੀ ਆਪਣੀ ਪੂਰੀ ਤਿਆਰੀ ਕਰ ਲਈ ਆ। ਪਰ ਆਪਾਂ ਪਹਿਲੇ ਦਿਨ ਤੋਂ ਹੀ, ਜਿਸ ਦਿਨ ਤੋਂ ਇਹ ਚਰਚਾ ਲਈ ਚੈਲੰਜ ਦਿੱਤਾ ਗਿਆ ਔਰ ਚੈਲੰਜ ਵਿਰੋਧੀਆਂ ਨੇ ਸਵੀਕਾਰ ਕੀਤਾ, ਉਸ ਦਿਨ ਤੋਂ ਆਪਾਂ ਗੱਲ ਕਰਦੇ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਲੀਡਰ ਇੱਥੇ ਜਾਣਗੇ ਵਿਰੋਧੀ ਦਲਾਂ ਦੇ। ਔਰ ਮੈਂ ਅੱਜ ਵੀ ਉਸ ਗੱਲ ਦੇ ਉੱਤੇ ਖੜਾ ਕਿ ਕੱਲ ਨੂੰ ਸ਼ਾਇਦ ਹੀ ਕੋਈ ਲੀਡਰ ਤੁਹਾਨੂੰ ਪਾਰਟੀ ਦਾ ਕਿਸੇ ਉੱਥੇ ਨਜ਼ਰ ਆਵੇ। ਜਿਹੜੇ ਸੁਨੀਲ ਜਾਖੜੇ ਕਹਿੰਦੇ ਸੀਗੇ ਕਿ ਬਹਿਸ ਲੁਧਿਆਣੇ ਲੈ ਜਾਓ, ਹੈ ਨਾ, ਉਹੀ ਹੁਣ ਫਿਰ ਕਹਿੰਦੇ ਕਿ ਬਹਿਸ ਖੁੱਲੀ ਕਰੋ ਜੀ, ਇਹ ਬੰਦ ਹਾਲ 'ਚ ਨਹੀਂ ਹੋਣੀ ਚਾਹੀਦੀ, ਖੁੱਲੇ ਅਸਮਾਨ ਥੱਲੇ ਕਰੋ। ਤੇ ਇੱਧਰ ਪ੍ਰਤਾਪ ਬਾਜਵਾ ਕਹਿੰਦੇ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਜੀ, ਬਹਿਸ ਚੰਡੀਗੜ੍ਹ 'ਚ ਰੱਖੋ ਜੀ। ਸੋ ਇਸ ਲਈ ਅਕਾਲੀ ਦਲ ਕਹਿੰਦਾ ਜੀ ਕਿ ਤਾਂ ਤਰੀਕਾ ਹੀ ਸਹੀ ਨਹੀਂ, ਅਸੀਂ ਸਰਬ ਪਾਰਟੀ ਮੀਟਿੰਗ ਬੁਲਾਵਾਂਗੇ ਜੀ, ਤੁਸੀਂ ਬਹਿਸ ਜੇ ਕਰਨੀ ਹੈ ਤਾਂ ਕੱਲੀ SYL ਤੇ ਕਰੋ ਜੀ, ਬਾਕੀ ਮਾਮਲੇ ਫੇਰ ਕਰਿਓ, SYL ਵੱਡਾ ਮੁੱਦਾ ਹੈ। ਸੋ ਇੱਕ ਤਰ੍ਹਾਂ ਨਾਲ ਬਹਾਨੇ ਲੱਭੇ ਜਾ ਰਹੇ ਨੇ ਤੇ ਮੈਨੂੰ ਨਹੀਂ ਲੱਗਦਾ ਵਿਰੋਧੀ ਦਲ ਦਾ ਕੋਈ ਲੀਡਰ ਜਾਊਗਾ। ਅੱਛਾ ਜੀ। ਔਰ ਦੂਜੀ ਗੱਲ, ਜੇ ਜਾਣ ਬਾਰੇ ਸੋਚਣਾ ਹੁੰਦਾ ਤਾਂ ਪੈਨਲ ਅੱਜ ਤੱਕ ਕਲੀਅਰ ਕੀਤੇ ਹੁੰਦੇ ਵਿਰੋਧੀ ਦਲਾਂ ਨੇ। ਜਿਵੇਂ ਸਰਕਾਰ ਨੇ ਆਪਣੇ ਅਜੇ ਏਜੰਡੇ ਤੱਕ ਨਹੀਂ ਲੋਕਾਂ ਨੂੰ ਜਨਤਕ ਕੀਤੇ ਜਾਂ ਵਿਰੋਧੀ ਦਲਾਂ ਨੂੰ ਭੇਜਿਆ ਨਹੀਂ ਕੁਛ, ਉਸੇ ਤਰ੍ਹਾਂ ਦੇ ਨਾਲ ਵਿਰੋਧੀ ਦਲਾਂ ਨੇ ਅਜੇ ਤੱਕ ਆਪਣੇ ਨਾਂ ਸਪਸ਼ਟ ਨਹੀਂ ਕੀਤੇ ਕਿ ਕੌਣ ਜਾਊਗਾ ਸਾਡੇ ਵੱਲੋਂ ਜੀ। 1 ਲੀਡਰ 2 ਲੀਡਰ ਕਿਹੜੇ ਜਾਣਗੇ। ਪਰ ਜਿਸ ਤਰ੍ਹਾਂ ਦੀ ਲੁਧਿਆਣੇ ਦੇ ਵਿੱਚ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਦਿਖਾਈ ਜਾ ਰਹੀ ਆ, ਪੁਲਿਸ ਛਾਉਣੀ ਬਣਾ ਦਿੱਤਾ ਗਿਆ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਔਰ ਪੂਰੇ ਲੁਧਿਆਣੇ ਨੂੰ, ਉਹ ਤੋਂ ਬਾਅਦ ਮੈਨੂੰ ਲੱਗਦਾ ਕਿ ਜਿਹੜੇ ਲੀਡਰ ਨੇ, ਉਹ ਤਾਂ ਲੀਡਰ ਆਮ ਬੰਦਾ ਵੀ ਜਾਣ ਉੱਥੇ ਡਰੂਗਾ ਹੁਣ ਤਾਂ ਜੀ, ਕਿਉਂਕਿ ਲੀਡਰਾਂ ਨੂੰ ਤਾਂ ਅੱਜ ਕੱਲ੍ਹ ਵੈਸੇ ਡਰ ਲੱਗਦਾ ਨਾ ਕਿ ਪਤਾ ਨਹੀਂ ਪੁਲਿਸ ਵਾਲੇ ਹੋਣਗੇ ਕਿ ਵਿਜੀਲੈਂਸ ਵਾਲੇ ਹੋਣਗੇ। ਸੋ ਇਸ ਲਈ ਲੀਡਰ ਤਾਂ ਵੈਸੇ ਹੀ ਜਾਣੋਂ ਡਰਦੇ ਆ ਕਿ ਪਤਾ ਨਹੀਂ ਸਾਨੂੰ ਕਿੱਥੇ ਕਿਹਨੇ ਗ੍ਰਿਫਤਾਰ ਕਰ ਲੈਣਾ। ਪਰ ਆਮ ਜਨਤਾ ਵੀ ਖਾਕੀ ਦੇਖ ਕੇ ਘਬਰਾਊਗੀ ਕਿ ਪਤਾ ਨਹੀਂ ਬਾਈ ਕੀ ਹੋ ਗਿਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਪ੍ਰਵੀਨ ਜੀ ਕਿ ਕਹਿੰਦੇ ਜੀ 8 ਤਾਂ ਉੱਥੇ SSP ਲਾਏ ਨੇ ਜੀ, ਤੇ ਜੀ 4 ਤੋਂ ਵੱਧ DIG ਲਾਏ ਨੇ, 2 ਮੌਜੂਦਾ DG ਲਾਏ ਨੇ। ਸੋ ਉਹਨਾਂ ਦੀ ਅਗਵਾਈ ਹੇਠ 3000 ਪੁਲਿਸ ਲੁਧਿਆਣੇ ਖੇਤਰ ਦੀ ਉਹ ਲਾਈ ਆ। 1500 ਦੇ ਕਰੀਬ ਪੁਲਿਸ ਮੁਲਾਜ਼ਮ ਬਾਹਰਲੇ ਜ਼ਿਲ੍ਹਿਆਂ ਤੋਂ ਬੁਲਾਏ ਨੇ ਜੀ। ਮਤਲਬ 1180 ਕੁਰਸੀਆਂ ਦੱਸੀਆਂ ਜਾਂਦੀਆਂ, 1200 ਦੇ ਕਰੀਬ ਕੁਰਸੀਆਂ ਨੇ ਜਿਹੜੀਆਂ ਉਹ ਸਾਲ 'ਚ ਲੱਗਣੀਆਂ। ਚਲੋ 40-50 ਵੱਧ ਲਾ ਕੇ ਕੁਝ ਖੜੇ ਕਰਕੇ 1300 ਕਰ ਲੈਣਗੇ, 1400 ਕਰ ਲੈਣਗੇ, 1500 ਬੰਦਾ ਵਾੜ ਲੈਣਗੇ ਭੀੜ ਥਾਣੇ। ਤੇ ਪਰ ਪੁਲਿਸ ਵਾਲਾ 4500, 3 ਗੁਣਾ ਜ਼ਿਆਦਾ। ਲੁਧਿਆਣੇ ਦੇ ਵਿੱਚ ਕੋਈ ਵੀ 2 ਪਹੀਆ 4 ਪਹੀਆ ਬੱਸ ਅੱਡੇ 'ਚੋਂ ਉਤਰ ਕੇ ਜਾਣ ਵਾਲੇ ਹਰ
ਵਿਅਕਤੀ ਤੇ, ਹਰ ਗੱਡੀ ਤੇ, ਹਰ ਵਾਹਨ ਤੇ ਨਜ਼ਰ ਹੈ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਯੂਨੀਵਰਸਿਟੀ ਦੇ ਗੇਟ ਤੇ ਤਾਂ ਏਦਾਂ ਹੈ ਕਿ ਜਿਵੇਂ ਮਤਲਬ ਕਿ ਅੰਦਰ ਕਰਫਿਊ ਲੱਗਿਆ ਹੋਵੇ। ਲੁਧਿਆਣਾ ਯੂਨੀਵਰਸਿਟੀ ਦੇ ਹਰ ਗੇਟ ਤੋਂ ਹਰ ਵਿਅਕਤੀ ਨੂੰ, ਹਰ ਵਿਦਿਆਰਥੀ ਨੂੰ, ਹਰ ਸਕਾਲਰ ਨੂੰ, ਹਰ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਵੀ ਚੈੱਕ ਕੀਤਾ ਜਾ ਰਿਹਾ। ਠੀਕ ਹੈ ਜੀ। ਚਲੋ ਠੀਕ ਹੈ, ਚੈਕਿੰਗ ਹੋਣੀ ਚਾਹੀਦੀ ਹੈ। ਮੌਜੂਦਾ ਮੁੱਖ ਮੰਤਰੀ ਸਾਹਿਬ ਨੇ ਆਉਣਾ ਹੈ, ਕਈ ਸਾਬਕਾ ਮੰਤਰੀਆਂ, ਮੁੱਖ ਮੰਤਰੀਆਂ ਨੂੰ ਸੱਦੇ ਨੇ, ਸੋ ਇਸ ਲਈ ਚੈਕਿੰਗ ਹੋਣੀ ਚਾਹੀਦੀ ਹੈ। ਪਰ ਚੈਕਿੰਗ ਦਾ ਇਹ ਕਿਹੜਾ ਤਰੀਕਾ ਕਿ ਵਿਦਿਆਰਥੀਆਂ ਦੇ ਹੋਸਟਲਾਂ ਮੂਹਰੇ ਵੀ, ਵਿਦਿਆਰਥੀਆਂ ਦੀ ਕੰਟੀਨ ਮੂਹਰੇ ਵੀ, ਐਗਰੀਕਲਚਰ ਖੇਤੀਬਾੜੀ ਯੂਨੀਵਰਸਿਟੀ ਦੇ ਹਰ ਕਲਾਸਰੂਮ ਮੂਹਰੇ ਵੀ, ਉਹਨਾਂ ਦੇ ਦਫ਼ਤਰਾਂ ਮੂਹਰੇ ਵੀ ਪੁਲਿਸ ਐਂ ਲਾਈ ਹੈ ਕਿ ਜਿਵੇਂ ਕਿ ਸਾਰੇ ਇੱਥੇ ਮਤਲਬ ਗਲਤ ਅਨਸਰ ਰਹਿੰਦੇ ਹੁਣ। ਤੁਸੀਂ ਸੁਰੱਖਿਆ ਘੇਰਾ ਬਣਾਉਣਾ ਉਸ ਹਾਲ ਦੇ ਨੇੜੇ ਬਣਾ ਲਓ ਜੀ, ਕਿ ਹਾਂ ਉਹ ਇੱਕ ਏਰੀਆ ਤੈਅ ਹੋ ਜਾਂਦਾ ਹੁੰਦਾ ਕਿ ਆਹ ਜ਼ੋਨ ਹੈ ਭਾਈ, ਅੱਜ ਇਸ ਜ਼ੋਨ 'ਚ ਬਣਾ ਲਓ। ਤੇ ਇੰਨਾ ਸਾਰਾ ਕੁਝ ਹੋਣੀ ਬਦਲਣ ਦਾ ਪਹਿਲੂ ਕੀ ਹੈ? ਇਸ ਨੇ ਇੱਕ ਨਵੇਂ ਸਵਾਲ ਖੜੇ ਕੀਤੇ ਨੇ ਕਿ ਕੀ ਇਹ ਆਮ ਵਰਤਾਰਾ, ਕੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ? ਇਸ ਮਾਹੌਲ 'ਚ ਬਹਿਸ ਹੋਣ ਦੀ ਸੰਭਾਵਨਾ ਵੀ ਬਣਦੀ ਹੈ ਕਿ ਨਹੀਂ? ਇਸ ਮਾਹੌਲ 'ਚ ਬਹਿਸ ਹੋਊਗੀ ਵੀ ਜਾਂ ਨਹੀਂ? ਜੇ ਪ੍ਰਤਾਪ ਬਾਜਵਾ ਦੇ ਖੜੇ ਕੀਤੇ ਗਏ ਸਵਾਲਾਂ ਤੇ ਜਾਓ ਤਾਂ ਕੱਲ ਪ੍ਰਤਾਪ ਬਾਜਵਾ ਪਤਾ ਨਹੀਂ ਤਾਂ ਆਪ ਪੱਲਾ ਬਚਾਉਣ ਤੋਂ ਬੋਲ ਰਹੇ ਸੀ ਜਾਂ ਸੱਚ ਬੋਲ ਰਹੇ ਸੀ, ਇਹਦੀ ਵੀ ਜਾਂਚ ਹੋ ਜਾਣੀ ਚਾਹੀਦੀ ਹੈ। ਉਹ ਕਹਿੰਦੇ ਜੀ ਮੈਨੂੰ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੁਝ ਲੀਡਰਾਂ ਨੇ ਦੱਸਿਆ ਜਿਹੜੇ ਮੇਰੇ ਸੰਪਰਕ 'ਚ ਨੇ ਜੀ, ਕਿਉਂਕਿ ਪ੍ਰਤਾਪ ਬਾਜਵਾ ਉਹੀ ਨੇ ਜਿਹੜੇ ਕਹਿੰਦੇ ਸੀ 30 MLA ਮੇਰੇ ਸੰਪਰਕ 'ਚ ਨੇ। ਹਾਂਜੀ, 30-32। ਸੋ ਇਸ ਲਈ ਕਿ ਹੋ ਸਕਦਾ ਉਹਨਾਂ ਚੋਂ ਕਿਸੇ ਨੇ ਦੱਸਿਆ। ਹਾਂ, ਸੋ ਕਹਿੰਦੇ ਜੀ ਕਿ ਮੈਨੂੰ ਉਹਨਾਂ ਚੋਂ ਮੇਰੇ ਲੀਡਰ ਜਿਹੜੇ ਸੰਪਰਕ 'ਚ ਨੇ ਉਹਨਾਂ ਨੇ ਦੱਸਿਆ ਕਿ ਹਰ ਏਰੀਏ ਦੇ ਲੀਡਰਾਂ ਨੂੰ 30 ਤੋਂ 40 ਪਾਸ ਅਲਾਟ ਹੋਏ ਨੇ ਆਮ ਆਦਮੀ ਪਾਰਟੀ ਦੇ, ਤੇ ਉਹ ਪਾਸ ਆਧਾਰਿਤ 30-40 ਬੰਦੇ ਅਸੀਂ ਆਪਣੇ ਗਰੰਟਡ ਬੰਦੇ ਹੀ ਭੇਜਣੇ ਆ। ਏਦਾਂ ਹੀ ਹਾਲ ਭਰਨਾ ਅਸੀਂ। ਇਸ ਲਈ ਕੀ ਉੱਥੇ ਹੂਟਿੰਗ ਕਰਾਉਣੀ ਹੈ? ਇਹ ਕੋਈ ਕੀ ਇਹ ਕੋਈ ਮੈਚ ਹੈ ਜਾਂ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਚਰਚਾ ਕਰਨੀ ਹੈ? ਠੀਕ ਹੈ, ਇਸ ਬਹਿਸ ਦੇ ਵਿੱਚ ਜੇਕਰ ਅਕਾਲੀਆਂ ਦੀ ਕੋਈ ਗਲਤੀ ਨਿਕਲਦੀ ਹੈ, ਕਾਂਗਰਸੀਆਂ ਦੀ ਗਲਤੀ ਨਿਕਲਦੀ ਹੈ, ਭਾਜਪਾ ਵਾਲੀ ਕੋਈ ਗਲਤੀ ਨਿਕਲਦੀ ਹੈ ਤਾਂ ਉਸਨੂੰ ਫਰੇਮ ਕੀਤਾ ਜਾਵੇ, ਉਸ ਦੇ ਉੱਤੇ ਉਂਗਲ ਧਰੀ ਜਾਵੇ, ਉਸਨੂੰ ਸਵਾਲ ਪੁੱਛਿਆ ਜਾਵੇ, ਫਿਰ ਉਸ ਤੋਂ ਬਾਅਦ ਅੱਜ ਦੀ ਸਥਿਤੀ ਨੂੰ ਜਾਂਚਿਆ ਜਾਵੇ ਤੇ ਫਿਰ ਹੱਲ ਲਈ ਦਿੱਲੀ ਨੂੰ ਜਾਇਆ ਜਾਵੇ। ਜੀ, ਜਾਣਾ ਤਾਂ ਕੇਂਦਰ ਕੋਲ ਹੈ ਨਾ। ਹਾਂਜੀ, ਜਾਣਾ ਤਾਂ ਭਾਜਪਾ ਕੋਲ ਹੈ ਨਾ, ਬੂਹਾ ਤਾਂ ਉਹਨਾਂ ਦਾ ਭੰਨਣਾ ਨਾ। ਤੇ ਉਹਦੇ ਲਈ ਜੇ ਇਕੱਠੇ ਜਾ ਕੇ ਜਾਓਗੇ ਤਾਂ ਸ਼ਾਇਦ ਕੋਈ ਸੁਣਵਾਈ ਹੋ ਜਾਵੇ, ਇਕੱਲੇ ਜਾਓਗੇ ਤਾਂ ਫਿਰ ਠੀਕ ਹੈ, ਫਿਰੀ ਜਾਓ ਜੀ। ਤੇ ਮਾਨ ਸਰਕਾਰ ਇਹ ਮਾਨ ਲਵੇ, ਪਰ ਜੇ ਆਪਸ 'ਚ ਲੜਨਾ ਫਿਰ ਕੇਂਦਰ ਨੂੰ ਤਾਂ ਰਾਸ ਆਉਂਦੀ ਹੈ ਤੁਹਾਡੀ ਲੜਾਈ ਭਾਈ। ਹਾਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਪਾਣੀਆਂ ਦੀ ਅਜੋਕੀ ਸਥਿਤੀ ਦੇ ਲਈ ਇਹ ਸਾਰੀਆਂ ਸਮੇਂ ਦੀਆਂ ਸਰਕਾਰਾਂ, ਸਮੇਂ ਦੇ ਲੀਡਰ ਜ਼ਿੰਮੇਵਾਰ ਨੇ। ਪਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਬਹਿਸ ਹੁੰਦੀ ਹੈ, ਉਸ ਬਹਿਸ ਦੇ ਵਿੱਚ ਇੱਕ ਨੁਕਤਾ ਆਉਂਦਾ ਹੈ। ਉਹ ਕਹਿੰਦੇ ਸੁਪਰੀਮ ਕੋਰਟ 'ਚ ਅਸੀਂ ਲੰਮਾ ਸਮਾਂ ਪਹਿਲਾਂ ਹੀ 10-12-15 ਸਾਲ ਪਹਿਲਾਂ ਹੀ ਕੇਸ ਹਾਰ ਚੁੱਕੇ ਹਾਂ, ਜਦੋਂ ਕਿ ਸਾਰੇ ਪੱਖ ਸਾਡੇ ਮਜ਼ਬੂਤ ਸੀ, ਉਹਦੇ ਬਾਵਜੂਦ ਅਸੀਂ ਹਾਰੇ ਹਾਂ। ਦਾ ਮਤਲਬ ਸਰਕਾਰਾਂ ਦੀ, ਸਾਡੀ ਕਾਨੂੰਨੀ ਘਾੜਾਂ ਦੀ, ਸਾਡੀਆਂ ਐਡਵੋਕੇਟ ਜਨਰਲਾਂ ਦੀ ਟੀਮਾਂ ਦੀ, ਤੇ ਜਿਹੜੇ ਇੱਕ ਦਿਨ ਦੀ ਤਰੀਕ ਤੇ ਵਕੀਲ ਆਉਂਦੇ ਸੀ ਉਹਨਾਂ ਦੀ ਇੱਕ ਹਾਰ ਦਾ ਨਮੂਨਾ ਵੀ ਹੈ। ਪਰ ਇੱਕ ਪੱਖ ਇਹ ਵੀ ਹੈ ਕਿ ਹਾਰਨ ਦੇ ਬਾਵਜੂਦ ਇੰਨੇ ਸਾਲ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਨਹੀਂ ਹੋਣ ਦਿੱਤਾ, ਇਹ ਵੀ ਸਰਕਾਰਾਂ ਦੀ ਇੱਕ ਤਾਕਤ ਵੀ ਰਹੀ ਹੈ ਜੀ, ਕਿ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਵੀ ਅਜੇ ਤੱਕ ਲਾਗੂ ਨਹੀਂ ਹੋਇਆ। ਸੋ ਇਹ ਸਾਰੇ ਪਹਿਲੂਆਂ ਨੂੰ ਬਾਚ ਕੇ ਇੱਕ ਸਾਂਝਾ ਨੁਕਤਾ ਫਾਰਮੂਲਾ ਬਣਾਉਣਾ ਚਾਹੀਦਾ ਹੈ। ਪਰ ਇੱਥੇ ਜੋ ਸਥਿਤੀ ਨਜ਼ਰ ਆ ਰਹੀ ਹੈ ਪ੍ਰਵੀਨ ਜੀ, ਉਹ ਇਹੀ ਨਜ਼ਰ ਆ ਰਹੀ ਹੈ ਕਿ ਲੀਡਰ ਵੀ ਆਉਣੋਂ ਕਤਰਾਉਣਗੇ, ਲੋਕ ਆਉਣੋਂ, ਆਮ ਲੋਕ ਆਉਣੋਂ ਡਰਨਗੇ, ਕਿਉਂਕਿ ਲੁਧਿਆਣਾ ਹੁਣ ਪੁਲਿਸ ਛਾਉਣੀ 'ਚ ਬਦਲ ਗਿਆ। 1180-1200 ਦੇ ਕਰੀਬ ਕੁਰਸੀਆਂ ਵਾਲੇ ਹਾਲ ਦੇ ਲਈ 4500 ਦੇ ਕਰੀਬ ਪੁਲਿਸ ਲਾਈ ਹੈ, ਤੇ ਅੱਜ ਪੁਲਿਸ ਦੀ ਮੰਤਰੀ ਹੋਰ ਵਧਣ ਦੀ ਉਮੀਦ ਹੈ। ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਕਿ ਮੁੱਖ ਮੰਤਰੀ ਮਾਨ 15 ਤੋਂ 20 ਨੁਕਤੇ ਅਜਿਹੇ ਆ ਜਿਨ੍ਹਾਂ ਦੇ ਉੱਤੇ ਵਿਰੋਧੀਆਂ ਨੂੰ ਘੇਰਨਗੇ ਜੀ। ਅਕਾਲੀ ਦਲ ਕਹਿੰਦਾ ਜੀ ਇਕੱਲੇ SYL ਤੇ ਬਹਿਸ ਕਰਾਓ। ਠੀਕ ਹੈ ਜੀ। ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਨਾ, ਪੰਜਾਬ ਦੇ ਹਰ ਮਸਲੇ ਨੂੰ ਵਿਚਾਰਾਂਗੇ, ਹਰ ਪਹਿਲੂ ਲਈ ਬਹਿਸ ਹੈ। ਇਹ ਵੱਖਰੀ ਗੱਲ ਹੈ ਕਿ ਪੰਜਾਬ ਦੀ ਵਿਧਾਨ ਸਭਾ 'ਚ ਬਹਿਸ ਹੋਣੀ ਚਾਹੀਦੀ ਸੀ। ਪੰਜਾਬ ਦੇ ਲੋਕਾਂ ਨੇ ਪੰਜਾਬ ਦੇ 117 ਮੈਂਬਰ ਚੁਣੇ ਨੇ ਆਪਣੇ ਨੁਮਾਇੰਦੇ, ਉਹਨਾਂ 'ਚ ਬਹਿਸ ਹੋਣੀ ਚਾਹੀਦੀ ਸੀ। ਉੱਥੋਂ ਕੋਈ ਕਾਨੂੰਨ, ਕੋਈ ਮਤਾ, ਕੋਈ ਬਿੱਲ, ਕੋਈ ਫੈਸਲਾ ਲੈ ਕੇ ਉੱਠਿਆ ਜਾ ਸਕਦਾ ਸੀ।
ਕੀ ਇੱਥੇ ਵਾਲੇ ਫੈਸਲੇ ਲਾਗੂ ਹੋਣਗੇ? ਜੀ ਜੀ। ਪ੍ਰਵੀਨ ਜੀ, ਰਾਜੀਵ ਲੌਂਗੋਵਾਲ ਸਮਝੌਤੇ ਦੇ ਹਵਾਲੇ ਨਾਲ ਦਿੱਲੀ ਵਾਲੇ ਰੌਲਾ ਪਾਉਂਦੇ ਆ ਜੀ SYL 2 ਉਹਦੇ ਵਿੱਚ ਸੀਗਾ, ਤੇ ਨੁਕਤਾ ਸਮੇਂ ਉੱਠਦਾ ਵੀ ਰਿਹਾ ਕਿ ਜੇ ਉਸੇ ਨੁਕਤੇ ਤੇ ਆਉਣਾ ਸਭ ਤੋਂ ਉੱਪਰ ਨੁਕਤਾ ਲਿਖਿਆ ਸੀ ਚੰਡੀਗੜ੍ਹ ਪੰਜਾਬ ਨੂੰ ਦੇਵਾਂਗੇ, ਦੇਤਾ। ਜੀ ਜੀ। ਉਸੇ ਨੁਕਤੇ ਸਭ ਤੋਂ ਉੱਪਰ ਲਿਖਿਆ ਸੀ ਪੰਜਾਬੀ ਬੋਲਦੇ ਖਿੱਤੇ ਪੰਜਾਬ ਨੂੰ ਦੇਵਾਂਗੇ, ਪਿੰਡ ਉਹ ਦੇਤੇ ਜੀ। ਬਿਲਕੁਲ ਸਹੀ। ਤੇ ਤੁਸੀਂ ਤਾਂ ਕੁਝ ਲਾਗੂ ਨਹੀਂ ਕੀਤਾ, ਤੇ ਇਕੱਲਾ ਇੱਕ ਨੁਕਤਾ ਤੁਹਾਨੂੰ ਯਾਦ ਹੈ SYL ਵਾਲਾ। ਤੇ ਫਿਰ ਜਿਹੜੇ ਸੁਹਿਰਦ ਲੋਕ ਨੇ, ਜਿਹੜੇ ਕਾਨੂੰਨ ਦੇ ਮਾਹਰ ਨੇ, ਜਿਹੜੇ ਸੰਵਿਧਾਨ ਨੂੰ ਸਮਝਦੇ ਨੇ, ਉਹ ਕਹਿੰਦੇ ਸਾਨੂੰ ਇੰਨਾ ਸਮਝਾ ਦਿਓ ਕਿ ਇੱਕ ਪਾਰਟੀ ਦਾ ਨੁਮਾਇੰਦਾ ਪੰਜਾਬ ਦਾ ਫੈਸਲਾ ਕਿਵੇਂ ਕਰ ਸਕਦਾ। ਠੀਕ ਹੈ ਜੀ। ਉਹ ਸਮਝੌਤਾ ਕਿਵੇਂ ਕਰ ਸਕਦਾ। ਤੁਸੀਂ ਕਹਿੰਦੇ ਹੋ ਰਾਜੀਵ ਗਾਂਧੀ ਦੇਸ਼ ਦਾ ਪ੍ਰਧਾਨ ਮੰਤਰੀ ਜੀ, ਪਰ ਦੂਸਰੇ ਪਾਸੇ ਤਾਂ ਇੱਕ ਪਾਰਟੀ ਦਾ ਲੀਡਰ ਹੀ ਸੀ ਨਾ। ਉਹ ਪੰਜਾਬ ਦਾ ਨੁਮਾਇੰਦਾ ਤਾਂ ਨਹੀਂ ਸੀ ਨਾ ਉਸ ਸਮੇਂ। ਜੀ ਜੀ। ਇੱਕ ਪਾਰਟੀ ਦਾ ਨੁਮਾਇੰਦਾ ਸੀ। ਸੋ ਇਸ ਲਈ ਕਹਿੰਦੇ ਜੀ ਫਿਰ ਉਹ ਕਿਵੇਂ ਕਾਨੂੰਨੀ ਤੌਰ ਤੇ, ਸੰਵਿਧਾਨਕ ਤੌਰ ਤੇ ਉਹ ਫੈਸਲਾ ਸਹੀ ਹੈ? ਉਹ ਤਾਂ ਡਰਾ ਕੇ ਵੀ ਹੋ ਸਕਦਾ। ਸੋ ਇਸ ਲਈ ਕਹਿੰਦੇ ਕਿ ਉਸੇ ਤਰ੍ਹਾਂ ਅੱਜ ਦੀ ਸਥਿਤੀ ਹੈ। ਅੱਜ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਹੈਗੇ, ਹਾਂਜੀ, ਜਿਹੜੇ ਲੀਡਰ ਉੱਥੇ ਬੈਠਣਗੇ ਉਹਨਾਂ ਕੋਲ ਕਿਹੜਾ ਅਧਿਕਾਰ ਹੈ ਜੀ? ਬਿਲਕੁਲ ਸਹੀ। ਆਖੜ ਨਾ ਲੋਕ ਸਭਾ ਮੈਂਬਰ, ਨਾ ਰਾਜ ਸਭਾ ਮੈਂਬਰ, ਨਾ ਪੰਜਾਬ ਦੇ MLA, ਨਾ ਪੰਜਾਬ ਦੇ MP, ਉਹ ਕਿਹੜੇ ਅਧਿਕਾਰ ਨਾਲ ਫੈਸਲਾ ਲੈਣਗੇ ਜੀ? ਸੋ ਇਸ ਲਈ ਜਦੋਂ ਤੁਹਾਡੇ ਕੋਲ ਸੰਵਿਧਾਨਕ ਤੌਰ ਤੇ ਫੈਸਲਾ ਲੈਣ ਲਈ ਪੰਜਾਬ ਦੀ ਵਿਧਾਨ ਸਭਾ ਹੈ, ਉਹਦੇ ਲਈ ਚੁਣੇ 117 MLA ਉਹਨਾਂ ਚ ਕਰੋ ਚਰਚਾ। ਉਹਨਾਂ ਚ ਕਰੋ। ਤੇ ਇੱਥੇ ਵਾਲਾ ਫੈਸਲਾ ਤੁਹਾਡਾ ਲਾਗੂ ਕਿਵੇਂ ਹੋਊਗਾ? ਮਤਲਬ ਕੀ ਇਹ ਸਿਰਫ ਆਪਣੀ ਪਿੱਠ ਥਾਪਣ ਲਈ ਹੈ? ਪਤਾ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਅਧਿਕਾਰੀ ਦਿਨ ਰਾਤ ਲਾਏ ਨੇ ਕਿ ਭਾਈ ਆਪਾਂ 15-20 ਨੁਕਤੇ ਅਜਿਹੇ ਕੱਢ ਕੇ ਲਿਆਓ ਜਿਨ੍ਹਾਂ 'ਚ ਆਪਾਂ ਵਿਰੋਧੀਆਂ ਨੂੰ ਘੇਰ ਸਕੀਏ। ਔਰ ਇਸ ਦੇ ਲਈ ਬਕਾਇਦਾ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ 20 ਨੁਕਾਤੀ ਦੇ ਕਰੀਬ ਫਾਰਮੂਲਾ ਦਿੱਤਾ ਜਾ ਰਿਹਾ, ਜਿਸ 'ਚ ਸਾਰੇ ਮੁੱਦਿਆਂ ਦੇ ਹਵਾਲੇ ਨਾਲ ਉਹਨਾਂ ਨੇ ਆਪਣੇ 1.5 ਸਾਲ ਦੇ ਕਾਰਜਕਾਲ, 1.5 ਸਾਲ ਦੇ ਕੰਮਾਂ ਦਾ ਗੁਣਗਾਨ ਕਈ ਗੁਣਾ ਵਧਾ ਕੇ ਜਿਵੇਂ ਇਸ਼ਤਿਹਾਰਾਂ 'ਚ ਕਰਦੇ ਨੇ ਉਵੇਂ ਕਰਨਾ ਜੀ। ਹਾਂ, SYL ਤੇ ਚਰਚਾ ਰਹੂਗੀ। SYL ਦੇ ਨਾਲ ਉਹ ਜਿਹੜੀਆਂ ਪਾਣੀ ਪਹੁੰਚਾਇਆ, ਕੁਝ ਮਤਲਬ ਕਿ ਸਰਹੱਦੀ ਖੇਤਰਾਂ 'ਚ ਪਾਣੀ ਪਹੁੰਚਿਆ ਨਹਿਰੀ, ਉਹਦੇ ਲਈ ਸਰਕਾਰ ਨੇ ਇੱਕ ਨਵੇਕਲੀ ਪਹਿਲਕਦਮੀ ਕੀਤੀ, ਉਹਦੀ ਚਰਚਾ ਕਰਨਗੇ ਮਾਨ ਸਾਹਿਬ। ਪਰ ਇਸੇ ਚੱਕਰ 'ਚ ਆਪਣੇ ਮੁਹੱਲਾ ਕਲੀਨਿਕਾਂ ਦੇ ਵੀ ਗਿਣਾ ਜਾਣਗੇ, ਇਸੇ ਚੱਕਰ 'ਚ ਐਮੀਨੈਂਸ ਸਕੂਲਾਂ ਦਾ ਵੀ ਗੁਣਗਾਨ ਕਰ ਜਾਣਗੇ, ਇਸੇ ਚੱਕਰ 'ਚ ਨੌਕਰੀਆਂ ਦੇ ਅੰਕੜੇ ਪੇਸ਼ ਕਰਨਗੇ ਕਿ ਅਸੀਂ ਨੌਕਰੀਆਂ ਦਿੱਤੀਆਂ ਜਦੋਂ ਕਿ ਕੋਈ ਨਵੀਂ ਨੌਕਰੀ ਪੈਦਾ ਨਹੀਂ ਹੋਈ, ਖਾਲੀ ਥਾਵਾਂ ਭਰੀਆਂ, ਖਾਲੀ ਪੋਸਟਾਂ ਭਰੀਆਂ, ਤੇ ਉੱਥੇ ਵੀ ਕਿੰਨਿਆਂ ਨੂੰ ਨਿਯੁਕਤੀ ਪੱਤਰ ਦੇ ਕੇ ਸਟੇਸ਼ਨ ਨਹੀਂ ਮਿਲੇ ਜੀ। ਤੇ ਫਿਰ ਜੇ ਇਹ ਕੁਝ ਗਣਾਓਗੇ ਤਾਂ ਰੋਪੜ ਵਾਲੇ ਕਾਂਡ ਦੀ ਵੀ ਚਰਚਾ ਕਰ ਲਿਓ ਉੱਥੇ ਨਾਲੇ, ਉਹਦੇ ਪਰ ਵੀ ਆ ਜਿਓ। ਸੋ ਇਸ ਲਈ ਕਹਿੰਦੇ ਲੰਬੀ ਲਿਸਟ ਬਣਾਈ ਹੈ ਜੀ। ਵਿੱਤ ਵਿਭਾਗ ਵੱਲੋਂ ਰਿਪੋਰਟ ਦਿੱਤੀ ਜਾਣੀ ਕਿ ਦੇਖੋ ਜੀ ਮਾਲੀਆ ਇੰਨਾ ਵਧਾ ਲਿਆ ਜੀ ਅਸੀਂ, ਹੈ ਨਾ। ਫਿਰ ਜੀ ਬਿਜਲੀ ਵਾਲਿਆਂ ਨੇ ਕਹਿਣਾ ਦੇਖੋ ਜੀ ਅਸੀਂ ਸਬਸਿਡੀ ਮਤਲਬ ਕਿ ਟਾਈਮ ਸਿਰ ਭਰ ਰਹੇ ਹਾਂ ਜੀ, ਅਸੀਂ ਪਹਿਲੇ ਟਾਈਮ ਸਿਰ ਨਹੀਂ ਭਰਦੇ ਸੀ ਜੀ, ਮਤਲਬ ਲੋਨ ਪਹਿਲੇ ਵੀ ਤਾਰਦੇ ਸੀ, ਵਿਆਜ ਦੀ ਕਿਸ਼ਤ ਪਹਿਲਾਂ ਵੀ ਆਉਂਦੀ ਸੀ, ਹੁਣ ਇਹਨਾਂ ਨੇ ਇਹ ਵੀ ਗਰਾਉਣੀ ਹੈ ਦੇਖੋ ਜੀ ਅਸੀਂ ਵਿਆਜ ਦੇ ਰਹੇ ਹਾਂ, ਇਹ ਦੱਸਣਾ ਕਿ ਅਸੀਂ ਲੋਨ ਵੀ ਇੰਨਾ ਲੈ ਰਹੇ ਹਾਂ। ਸੋ ਇਹ ਗੁਣਗਾਨ ਦੇ ਨੁਕਤੇ ਤੈਅ ਕੀਤੇ ਗਏ ਨੇ ਕਿ ਆਹ ਵੀ ਦੱਸਣਾ ਆਪਾਂ ਜ਼ੀਰੋ ਬਿੱਲ ਜ਼ੋਰ ਸ਼ੋਰ ਨਾਲ ਉਭਾਰਨਾ ਕਿ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਜੀ 90% ਜਿਹੜੇ ਪੰਜਾਬ ਦੇ ਵਾਸੀ ਨੇ ਉਹਨਾਂ ਦਾ। ਫਿਰ ਕਹਿੰਦੇ ਜੀ ਇਹਦੇ ਨਾਲ ਅਸੀਂ ਮਤਲਬ ਕਿ ਜਿਹੜੀਆਂ ਬਾਕੀ ਕੋਲੇ ਦੀ ਖਾਨ ਹੈ, ਜਿਵੇਂ ਜਿੱਥੇ ਝੰਡੀ ਦਿੱਤੀ ਸੀ ਉਹ ਕੋਲੇ ਦੀ ਖਾਨ ਦਾ ਗੁਣਗਾਨ ਕਰਨਾ, ਇਹ ਵੱਖਰੀ ਗੱਲ ਹੈ ਕਿ ਬਾਅਦ ਚੋਂ ਬੰਦ ਹੋ ਗਈ, ਚੱਲੀ ਨਹੀਂ ਚੱਲੀ, ਪਰ ਇੱਕ ਵਾਰ ਉਹ ਪਛਵਾੜੇ ਵਾਲੀ ਹੈ ਨਾ। ਪਰ ਨਸ਼ਿਆਂ ਦੇ ਮਾਮਲੇ 'ਚ ਨਿੱਤ ਦਿਨ ਹੁੰਦੇ ਪਰਚੇ, ਸੋਨਾ ਪਰਚਿਆਂ ਦਾ ਜ਼ਿਕਰ। ਸੋ ਇਸ ਲਈ ਕੁੱਲ ਮਿਲਾ ਕੇ 1.5 ਸਾਲ ਦੇ ਆਪਣੇ ਕੰਮਾਂ ਦਾ ਬਖਿਆਨ ਹੋਊਗੀ ਇਹ ਬਹਿਸ, ਗੁਣਗਾਨ ਹੋਊਗੀ ਬਹਿਸ, ਔਰ ਇਹ ਤੁਲਨਾਤਮਕ ਹੋ ਸਕਦੀ ਹੈ। ਸਰਕਾਰ ਹਮੇਸ਼ਾ ਆਪਣੇ ਆਪ ਨੂੰ ਵਧਾ ਕੇ ਦੱਸਦੀਆਂ ਹੁੰਦੀਆਂ ਨੇ ਸਰਕਾਰਾਂ, ਜਿਹੜੀ ਮਰਜ਼ੀ ਸਰਕਾਰ ਦਾ ਫੋਲ ਕੇ ਦੇਖ ਲਓ ਤਾਂ ਕਹਿਣਗੇ ਅਸੀਂ ਬਹੁਤ ਕੁਝ ਕਰਤਾ, ਤੇ ਇਹ ਤਾਂ ਲੋਕਾਂ ਨੇ ਦੱਸਣਾ ਹੁੰਦਾ ਨਾ ਕਿ ਕੀ ਹੋਇਆ ਕੀ ਨਹੀਂ। ਸੋ ਇਸ ਲਈ ਇਹ ਅਕਾਲੀ ਕਾਂਗਰਸੀ ਭਾਜਪਾਈਆਂ ਸਰਕਾਰਾਂ ਨਾਲ ਅੰਕੜੇ ਤੁਲਨਾ ਕਰਕੇ ਉਹਦਾ ਵੀ ਗੁਣਗਾਨ ਕਰਨਗੇ। ਸੋ 20 ਨੁਕਤੇ ਕਹਿੰਦੇ ਤਿਆਰ ਕੀਤੇ ਗਏ ਨੇ, 15 ਤੋਂ 20 ਨੁਕਤੇ, ਉਹਨਾਂ ਨੂੰ ਛੂੰਹਦੀ ਹੋਈ ਇਹ ਬਹਿਸ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਆਲੇ ਦੁਆਲੇ ਘੁੰਮਣੀ ਆ। ਸੋ ਦੇਖਦੇ ਆ ਜੀ, ਉਮੀਦ ਹੈਗੀ ਆ ਕਿ ਵਿਰੋਧੀ ਦਲ ਤਾਂ ਨਹੀਂ ਮੈਦਾਨ 'ਚ ਨਿੱਤਰਦੇ ਇਸ ਬਹਿਸ ਲਈ। ਜੀ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਿਆਸਤ ਦੇ ਬਾਰੇ। ਸਿਸੋਦੀਆ ਅੰਦਰ ਹੈ, ਕਹਿੰਦੇ ਕੇਜਰੀਵਾਲ ਦੀ ਵਾਰੀ ਹੈ, ਈਡੀ ਨੇ ਤਿਆਰੀ ਕਰ ਲਈ ਹੈ ਜੀ। ਪ੍ਰਵੀਨ ਜੀ, ਬਕਾਇਦਾ ਤੌਰ ਤੇ
CBI ਵੱਲੋਂ ਪਹਿਲਾਂ ਮਨੀਸ਼ ਸਿਸੋਦੀਆ ਨੂੰ, ਫਿਰ ਈਡੀ ਦੇ ਹਵਾਲੇ ਨਾਲ, ਫਿਰ ਉਹੀ ਈਡੀ ਸੰਜੇ ਸਿੰਘ ਤੱਕ ਗਈ ਤੇ ਉਸੇ ਇਹਨਾਂ ਮਾਮਲਿਆਂ ਦੇ ਵਿੱਚ ਹੀ CBI ਵੱਲੋਂ ਕੇਜਰੀਵਾਲ ਨੂੰ ਵੀ ਮਤਲਬ ਸਮੇਂ-ਸਮੇਂ ਸਵਾਲਾਂ ਦੇ ਘੇਰੇ ਚ ਲਿਆਂਦਾ ਗਿਆ। ਈਡੀ ਦੀ ਰਿਪੋਰਟ ਦੇ ਵਿੱਚ ਵੀ ਨਾਮ ਬੋਲਦਾ ਰਿਹਾ ਅਰਵਿੰਦ ਕੇਜਰੀਵਾਲ ਦਾ। ਤੇ ਹੁਣ ਇਸੇ ਸ਼ਰਾਬ ਨੀਤੀ ਦੇ ਮਾਮਲੇ 'ਚ ਮਨੀ ਲੈਂਡਿੰਗ ਦੇ ਨਾਲ ਸੰਬੰਧਿਤ ਪਹਿਲੂ ਦੇ ਆਧਾਰ ਤੇ ਈਡੀ ਨੇ 2 ਨਵੰਬਰ ਨੂੰ ਤਲਬ ਕਰ ਲਿਆ ਜੀ ਅਰਵਿੰਦ ਕੇਜਰੀਵਾਲ ਨੂੰ। ਠੀਕ ਹੈ ਜੀ। ਤੇ 2 ਨਵੰਬਰ ਨੂੰ ਤਲਬ ਕਰਨ ਦਾ ਮਤਲਬ ਕਿ ਹੁਣ ਤੋਂ ਪੁੱਛਗਿੱਛ ਹੋਊਗੀ ਜੀ। ਤੇ ਪੁੱਛਗਿੱਛ ਤੋਂ ਬਾਅਦ ਪੁਰਾਣਾ ਵਰਤਾਰਾ ਤਾਂ ਹੀ ਰਿਹਾ ਕਿ ਇੱਕ ਅੱਧੀ ਪੁੱਛਗਿੱਛ ਤੋਂ ਬਾਅਦ ਜਾਂ ਉਸੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰੀਆਂ ਵੀ ਹੋ ਜਾਂਦੀਆਂ। ਸੋ ਇਹ ਤਲਵਾਰ ਗ੍ਰਿਫਤਾਰੀ ਦੀ ਹੁਣ ਅਰਵਿੰਦ ਕੇਜਰੀਵਾਲ ਤੇ ਲਟ ਗਈ ਹੈ। ਠੀਕ ਹੈ। ਅੱਛਾ। ਇੱਕ ਪਾਸੇ ਮਨੀਸ਼ ਸਿਸੋਦੀਆ ਦਾ ਮਾਮਲਾ ਮੇਰਾ ਖਿਆਲ ਫਰਵਰੀ ਮਹੀਨੇ ਦੇ ਅਖੀਰ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੀ। ਤੇ ਉਸ ਹਵਾਲੇ ਨਾਲ 8 ਮਹੀਨੇ ਹੋ ਗਏ ਲਗਭਗ ਉਹਨਾਂ ਨੂੰ। ਤੇ ਹੁਣ ਪਰ ਅਗਲੇ ਕਹਿੰਦੇ ਜੀ 338 ਕਰੋੜ ਦਾ ਕੋਈ ਖੇਲ ਤਾਂ ਹੈ ਇਹਦੇ ਵਿੱਚ। ਸੋ 338 ਕਰੋੜ ਦੇ ਮੁਨਾਫੇ ਦੇ ਹਵਾਲੇ ਨਾਲ, ਕਿਉਂਕਿ 5% ਨੂੰ 12% ਕਰਨ ਵਾਲਾ ਖੇਡ, ਪ੍ਰਾਈਵੇਟ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਦੇਣ ਵਾਲਾ ਖੇਡ ਤੇ ਸਰਕਾਰੀ ਠੇਕਿਆਂ ਨੂੰ ਖਤਮ ਕਰਨ ਵਾਲਾ ਖੇਡ ਸਵਾਲਾਂ ਦੇ ਘੇਰੇ 'ਚ ਤਾਂ ਲਿਆ ਰਿਹਾ ਜੀ ਪੂਰਾ ਕੇਜਰੀਵਾਲ ਸਰਕਾਰ ਨੂੰ। ਇਹ ਵੱਖਰੀ ਗੱਲ ਹੈ ਕਿ ਇਹ ਕੇਂਦਰੀ ਏਜੰਸੀਆਂ ਨੇ ਜਿਹੜੀਆਂ ਚੱਲਦੀਆਂ ਸਿਆਸਤ ਦੇ ਇਸ਼ਾਰੇ ਤੇ ਨੇ, ਜਿਹੜੀਆਂ ਚੱਲਦੀਆਂ ਭਾਜਪਾ ਦੇ ਇਸ਼ਾਰੇ ਤੇ ਨੇ। ਸੋ ਕੀ ਉਹਨਾਂ ਨੂੰ ਕੁਛ ਦਾਲ 'ਚ ਕਾਲਾ ਮਿਲਿਆ ਤਾਂ ਇਹ ਕਾਰਵਾਈ ਅੱਗੇ ਵਧੀ ਹੈ, ਜਾਂ ਸਾਰੀ ਦਾਲ ਹੀ ਸੱਚਮੁੱਚ ਕਾਲੀ ਹੈ? 338 ਕਰੋੜ ਦੇ ਲੈਣ ਦੇਣ ਦੇ ਹਿਸਾਬ ਦੇ ਲਈ ਬਕਾਇਦਾ ਤੌਰ ਤੇ ਅਦਾਲਤ ਨੇ ਇਹ ਗੱਲ ਆਖੀ ਹੈ ਕਿ ਹਾਂ 338 ਕਰੋੜ ਦਾ ਲੈਣ ਦੇਣ ਤਾਂ ਹੋਇਆ ਜੀ। ਤੇ ਜੇਕਰ ਇਹ ਲੈਣ ਦੇਣ ਹੋਇਆ ਤੇ ਮਨੀਸ਼ ਸਿਸੋਦੀਆ ਵੱਲੋਂ ਹੀ ਇਹ ਨਵੀਂ ਨੀਤੀ 2020-21 ਦੀ ਲਾਗੂ ਕੀਤੀ ਹੋਈ ਆ। ਸੋ ਉਸ ਹਵਾਲੇ ਨਾਲ ਮਨੀਸ਼ ਸਿਸੋਦੀਆ ਦੇ ਹਾਕਮ ਨੇ, ਹੁਕਮ ਦੇਣ ਵਾਲੇ ਨੇ ਅਰਵਿੰਦ ਕੇਜਰੀਵਾਲ। ਤੇ ਕਈ ਬੈਠਕਾਂ ਦੇ ਦੌਰ ਦੇ ਵਿੱਚ ਜ਼ਿਕਰ ਆਉਂਦਾ ਰਿਹਾ ਕਿ ਕੇਜਰੀਵਾਲ ਦੀ ਸ਼ਮੂਲੀਅਤ ਆ, ਕੇਜਰੀਵਾਲ ਦੇ ਘਰੇ ਆ, ਉਹਦੀ ਹਾਜ਼ਰੀ 'ਚ ਆ। ਸੁਕੇਸ਼ ਠੱਗ ਕਈ ਤਰ੍ਹਾਂ ਦੀ ਚੈਟ ਦਾ ਹਵਾਲਾ ਦਿੰਦਾ ਰਿਹਾ ਅਦਾਲਤਾਂ 'ਚ, ਹੈ ਨਾ। ਸੋ ਫਿਰ ਗੋਆ ਦਾ ਜ਼ਿਕਰ ਵਿੱਚ ਕਾਫੀ ਥਾਵਾਂ ਤੇ ਆਉਂਦਾ ਰਿਹਾ ਕਿ ਫੰਡ ਚੋਣ ਪ੍ਰਚਾਰ ਲਈ ਵਰਤਿਆ। ਪਾਰਟੀ ਦੇ ਹਵਾਲੇ ਨਾਲ ਵੀ ਮਾਨਯੋਗ ਅਦਾਲਤ ਪਹਿਲਾਂ ਪੁੱਛ ਚੁੱਕੀ ਆ ਕਿ ਜੇਕਰ ਇਹ ਮਾਮਲਾ ਪਾਰਟੀ ਦੇ ਫੰਡਾਂ ਦਾ ਹੈ, ਪਾਰਟੀ ਨੇ ਦੁਰਵਰਤੋਂ ਕੀਤੀ ਹੈ ਪੈਸੇ ਦੀ, ਫਿਰ ਇਸ ਕੇਸ ਦੇ ਵਿੱਚ ਪਾਰਟੀ ਨੂੰ ਪਾਰਟੀ ਕਿਉਂ ਨਹੀਂ ਬਣਾਇਆ? ਸੋ ਪਾਰਟੀ ਨੂੰ ਵੀ ਪਾਰਟੀ ਬਣਾਓ। ਸੋ ਇਸ ਲਈ ਕੱਲ ਆਮ ਆਦਮੀ ਪਾਰਟੀ ਦੇ ਦਿੱਲੀ ਦੇ 1-2 ਮੰਤਰੀ ਵੀ ਬੋਲ ਰਹੇ ਸੀਗੇ ਜੀ ਇਹ ਤਾਂ ਸਾਡੀ ਸਰਕਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ, ਸਾਡੀ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ। ਪਰ ਈਡੀ ਨੇ ਜੀ ਪੂਰੀ ਤਿਆਰੀ ਕਰ ਲਈ ਹੈ। 2 ਨਵੰਬਰ ਦੇ ਲਈ ਵੱਡੇ ਸਵਾਲਾਂ ਦੀ ਸੂਚੀ ਅਰਵਿੰਦ ਕੇਜਰੀਵਾਲ ਲਈ ਤਿਆਰ ਹੈ। ਤੇ ਉਹ ਸੂਚੀ ਤੋਂ ਬਾਅਦ ਕੀ ਅਗਲੀ ਸੂਚੀ ਆਊਗੀ ਜਾਂ ਅਗਲੀ ਅਦਾਲਤ 'ਚ ਤਰੀਕ ਆਊਗੀ, ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਈਡੀ ਕੀ ਇਹ ਪੁੱਛਗਿੱਛ ਦੇ ਰੂਪ 'ਚ ਅੱਗੇ ਵਧਾਉਂਦੀ ਆ ਜਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਵੀ ਤਿਆਰੀ ਆ। ਸੋ ਇਸ ਲਈ ਇਹ ਤਾਂ ਵੈਸੇ ਹੁਕਮ ਤਾਂ ਕਹਿੰਦੇ ਪਿੱਛੋਂ ਆਉਂਦੇ ਨੇ। ਈਡੀ ਵੀ ਰਾਜਨੀਤਿਕ ਧਿਰ ਬਣ ਗਈ ਆ ਹੁਣ। ਸੋ ਪਰ ਇਸ ਪਹਿਲੂ ਤੇ ਅਸਰ ਪੰਜਾਬ ਤੱਕ ਪਾ ਦਿੱਤਾ ਹੈ। 1 ਨਵੰਬਰ ਨੂੰ ਬਹਿਸ ਜ਼ਰੂਰ ਕਰਨ ਜਾ ਰਹੀ ਆ ਪੰਜਾਬ ਸਰਕਾਰ, ਪਰ ਅੰਦਰ ਖਾਤੇ ਉਹਨਾਂ ਨੂੰ ਵੀ ਤਰੇੜੀਆਂ ਨੇ ਹੁਣ ਇਸ ਮਸਲੇ ਦੀ ਕਿ ਅਸੀਂ ਉਹੀ ਦਿੱਲੀ ਵਾਲੀ ਪਾਲਿਸੀ ਇੱਥੇ ਲਿਆਂਦੀ ਸੀ, ਜਦੋਂ ਕਿ ਦਿੱਲੀ ਦੇ ਵਿੱਚ ਇਹ ਪਾਲਿਸੀ ਵਾਪਸ ਵੀ ਲੈ ਲਈ ਸੀ, ਫਿਰ ਵੀ ਅਸੀਂ ਇੱਥੇ ਲਿਆਂਦੀ ਸੀ। ਸੋ ਇਸ ਲਈ ਉਸ ਤੋਂ ਬਾਅਦ ਪੰਜਾਬ ਦੇ ਅਫਸਰ, ਅਧਿਕਾਰੀ, ਮੰਤਰੀ, ਸੰਤਰੀ ਉਹ ਵੀ ਸਵਾਲਾਂ ਦੇ ਘੇਰੇ 'ਚ ਨੇ ਤੇ ਇਹੀ ਅੰਦਾਜ਼ੇ ਲਾ ਰਹੇ ਨੇ ਕਾਨੂੰਨੀ ਮਾਹਰ ਕਿ ਸੰਜੇ ਸਿੰਘ ਵੀ ਅੰਦਰ ਹੈ ਨਾ, ਜੈਨ ਵੀ ਫਸਿਆ ਹੈ ਤੇ ਮਨੀਸ਼ ਸਿਸੋਦੀਆ ਵੀ ਅੰਦਰ, ਜ਼ਮਾਨਤ ਅਰਜੀ ਖਾਰਜ ਹੋ ਗਈ ਔਰ ਅਜੇ ਪਤਾ ਨਹੀਂ 6 ਮਹੀਨੇ 8 ਮਹੀਨੇ ਜ਼ਮਾਨਤ ਮਿਲੇਗੀ ਜਾਂ ਨਹੀਂ ਮਿਲੇਗੀ। ਤੇ ਉਸ ਤੋਂ ਬਾਅਦ ਹੁਣ ਈਡੀ ਨੇ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਲਈ ਹੈ। ਕਿ ਇਹ ਗ੍ਰਿਫਤਾਰੀ ਦੀ ਤਿਆਰੀ ਹੈ ਜਾਂ ਨਾਰਮਲ ਪੁੱਛਗਿੱਛ ਹੈ, ਇਹ ਆਉਂਦਾ ਸਮਾਂ ਦੱਸੇਗਾ। ਨਹੀਂ, ਜੇ ਜਿੱਦਣ ਦਾ ਸੰਜੇ ਸਿੰਘ ਨੂੰ ਕੀਤਾ ਗ੍ਰਿਫਤਾਰ ਆਮ ਆਦਮੀ ਪਾਰਟੀ ਵਾਲੇ ਲੀਡਰ ਤੇ ਵਰਕਰ ਤਾਂ ਦਿੱਲੀ ਦੇ ਉਦੋਂ ਦੀ ਕਹੀ ਜਾਂਦੇ ਕਿ ਹੁਣ ਕੇਜਰੀਵਾਲ ਨੂੰ ਕਰਨਗੇ। ਪਤਾ ਹੀ ਹੈ ਫਿਰ ਇਹਦਾ ਮਤਲਬ। ਜੀ ਇਹਨਾਂ ਨੂੰ ਪਤਾ ਹੀ ਹੈ ਸ਼ਾਇਦ। ਤੇ ਸੰਜੇ ਸਿੰਘ ਦੇ ਬਾਰੇ ਗੱਲ ਕਰੀਏ ਜੀ। ਸੰਜੇ ਸਿੰਘ ਦੀ ਰਾਜ ਸਭਾ ਦੀ ਮੈਂਬਰੀ ਤੇ ਵੀ ਕਹਿੰਦੇ ਖਤਰਾ ਹੈ ਕਿ ਜਾ ਸਕਦੀ ਉਹਨਾਂ ਦੀ ਰਾਜ ਸਭਾ। ਪ੍ਰਵੀਨ ਜੀ, ਆਮ ਆਦਮੀ ਪਾਰਟੀ ਨੂੰ ਕਾਫੀ ਉਮੀਦ ਸੀ ਲੰਘੇ ਕੱਲ ਕਿ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲ ਜਾਏਗੀ ਜੀ, ਪਰ ਕੱਲ ਝਟਕਾ ਲੱਗਿਆ ਉਹਨਾਂ ਨੂੰ, ਜਿਵੇਂ ਆਪਾਂ 338 ਕਰੋੜ ਦੇ ਹਵਾਲੇ ਨਾਲ ਸਵਾਲ ਕਰ ਰਹੇ ਹਾਂ। ਹਾਂਜੀ।
ਸੋ ਜੇ ਤਾਂ ਵੀ ਅਗਲੇ 2-4 ਮਹੀਨਿਆਂ 'ਚ ਉਹਨਾਂ ਨੂੰ ਜ਼ਮਾਨਤ ਮਿਲ ਜਾਵੇ, ਕਿਉਂਕਿ ਵੈਸੇ ਤਾਂ ਕਿਹਾ ਮਾਣਯੋਗ ਅਦਾਲਤ ਨੇ ਕਿ ਤੁਸੀਂ ਆਪਣਾ ਪੂਰੀ ਪੜਚੋਲ ਕਰਕੇ ਲਿਆਓ, ਤੇ ਜੇ ਨਹੀਂ ਕਰਦੇ ਤਾਂ ਉਹਨਾਂ ਨੂੰ ਐਪਲੀਕੇਸ਼ਨ ਲਾਉਣ ਦਾ ਅਧਿਕਾਰ ਹੈਗਾ ਜ਼ਮਾਨਤ ਵਾਲਾ। ਠੀਕ ਹੈ ਜੀ। ਸੋ ਇਸ ਲਈ ਉਸ ਹਵਾਲੇ ਨਾਲ ਜੇਕਰ ਆਉਂਦੇ ਸਮੇਂ 'ਚ ਜ਼ਮਾਨਤ ਮਿਲ ਜਾਂਦੀ ਹੈ, ਸਹੀ ਹੈ। ਤੇ ਇੱਧਰ ਸੰਜੇ ਸਿੰਘ ਤਾਂ ਤਾਜ਼ੇ ਗ੍ਰਿਫਤਾਰ ਨੇ। ਵੈਸੇ ਸੰਜੇ ਸਿੰਘ ਦਾ ਕਹਿੰਦੇ ਕਿ ਉਵੇਂ ਸ਼ਮੂਲੀਅਤ ਨਹੀਂ ਬਣਦੀ ਜੋ ਮਨੀਸ਼ ਸਿਸੋਦੀਆ ਕੇਜਰੀਵਾਲ ਦੀ ਬਣਦੀ ਆ, ਪਰ ਤਾਂ ਵੀ ਸੰਜੇ ਸਿੰਘ ਦਾ ਨਾਮ ਜਿਸ ਕਦਰ ਕੀ ਇਹ ਰਾਜ ਸਭਾ 'ਚ ਵਧੀਆ ਤਰੀਕੇ ਨਾਲ ਸਵਾਲ ਖੜੇ ਕਰਦੇ ਨੇ, ਭਾਜਪਾ ਨੂੰ ਘੇਰਦੇ ਨੇ, ਉਸ ਲਈ ਹੈ ਜਾਂ ਇਸ ਸ਼ਰਾਬ ਨੀਤੀ ਦੇ ਹਵਾਲੇ ਨਾਲ ਆ, ਇਹ ਤਾਂ ਅਦਾਲਤ 'ਚ ਸਪਸ਼ਟ ਹੋਣਾ। ਪਰ ਸੰਜੇ ਸਿੰਘ ਹੋਰਾਂ ਦਾ ਜੇ ਮਨੀਸ਼ ਸਿਸੋਦੀਆ ਦੇ ਹਵਾਲੇ ਨਾਲ ਸਮਝਣਾ ਹੋਵੇ, ਮਨੀਸ਼ ਸਿਸੋਦੀਆ ਨੂੰ ਫਰਵਰੀ ਦੇ ਅਖੀਰਲੇ ਹਫ਼ਤੇ 'ਚ ਗ੍ਰਿਫਤਾਰ ਕੀਤਾ ਗਿਆ। ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ 8 ਮਹੀਨੇ ਲਗਭਗ ਲੰਘ ਗਏ। ਸੋ ਉਸੇ ਹਵਾਲੇ ਨਾਲ ਸੰਜੇ ਸਿੰਘ ਦਾ ਜੇਕਰ ਦੇਖਣਾ ਹੋਵੇ, ਜੇਕਰ ਐ ਸਮਾਂ ਲੰਘਦਾ ਤਾਂ ਜਨਾਬ ਨਵੰਬਰ ਚੜ੍ਹ ਗਿਆ, ਨਵੰਬਰ, ਦਸੰਬਰ, ਜਨਵਰੀ 3 ਮਹੀਨੇ ਰਹਿੰਦੇ ਨੇ ਤੇ ਜਨਵਰੀ 'ਚ ਸੰਜੇ ਸਿੰਘ ਦਾ ਕਾਰਜਕਾਲ ਪੂਰਾ ਹੋ ਜਾਣਾ ਜੀ। ਆਮ ਆਦਮੀ ਪਾਰਟੀ ਦੇ 3 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਜਨਵਰੀ ਮਹੀਨੇ 'ਚ ਪੂਰਾ ਹੋਣ ਜਾ ਰਿਹਾ, ਦਿੱਲੀ ਵਾਲਿਆਂ ਦਾ। ਦਿੱਲੀ ਵਾਲਾ, ਠੀਕ ਹੈ। ਤੇ ਉਹਨਾਂ ਜਿਹੜਾ ਤਿੰਨਾਂ ਦਾ ਪੂਰਾ ਹੋਣਾ, ਉਹਨਾਂ 'ਚ ਇੱਕ ਸੰਜੇ ਸਿੰਘ ਵੀ ਹੈ। ਵੈਸੇ ਤਾਂ ਭਾਰਤ ਦੇ ਇਤਿਹਾਸ ਦੇ ਵਿੱਚ ਦਰਜ ਹੈ, ਪੰਜਾਬ 'ਚ ਵੀ ਇਹ ਅਸੀਂ ਦੇਖਿਆ ਕਿ ਅੰਦਰ ਬੈਠਿਆਂ ਵੀ ਸਾਡੇ ਬੰਦੇ MP ਜਾਂ ਮਤਲਬ ਕਿ MLA ਬਣ ਜਾਂਦੇ ਨੇ। ਪਰ MLA ਤੇ MP ਤਾਂ ਜੇਲ੍ਹਾਂ 'ਚੋਂ ਬਣਦੇ ਰਹੇ ਨੇ, ਪਰ ਰਾਜ ਸਭਾ ਮੈਂਬਰ ਕਦੇ ਕੋਈ ਅਜੇ ਜੇਲ੍ਹ 'ਚੋਂ ਨਹੀਂ ਬਣਿਆ। ਜਾਂ ਤਾਂ ਕੇਜਰੀਵਾਲ ਉਹਦੀ ਭਰੋਸਾ ਦਿਖਾਉਣ ਕਿ ਸੰਜੇ ਸਿੰਘ ਨੂੰ ਜ਼ਮਾਨਤ ਮਿਲੇ ਜਾਂ ਨਾ ਮਿਲੇ, ਸਾਡਾ ਰਾਜ ਸਭਾ ਦਾ ਮੈਂਬਰ ਇਹੀ ਰਹੂਗਾ। ਜੀ। ਪਰ ਪਤਾ ਇਹ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਇਹ ਸੋਚ ਰਹੀ ਸੀ ਕੱਲ ਤੱਕ ਕਿ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲ ਜਾਣੀ ਆ। ਠੀਕ ਹੈ ਜੀ। ਤੇ ਆਪਾਂ ਮਨੀਸ਼ ਸਿਸੋਦੀਆ ਨੂੰ ਫਿਰ ਰਾਜ ਸਭਾ ਭੇਜ ਦਾਂਗੇ। ਪਰ ਉਹ ਤਾਂ ਸਕੀਮ ਫੇਲ ਹੋ ਗਈ। ਪਤਾ ਨਹੀਂ ਜੀ ਸਕੀਮ ਫੇਲ ਹੋਈ ਹੈ ਜਾਂ ਸਕੀਮ ਪਾਸ ਕਰਨਾ ਚਾਹੁੰਦੇ ਨੇ ਕੇਜਰੀਵਾਲ ਜੀ, ਉਹਨੂੰ ਮੁੱਖ ਮੰਤਰੀ ਦੀ ਦੌੜ ਚੋਂ ਬਾਹਰ ਕਰਨਾ ਚਾਹੁੰਦੇ ਨੇ। ਠੀਕ ਹੈ। ਸੋ ਅਗਲੀਆਂ ਚੋਣਾਂ ਵੀ ਤਾਂ ਦਿੱਲੀ 'ਚ ਆਉਣੀਆਂ ਨਾ ਫਿਰ। ਤੇ ਇਸ ਲਈ ਇਹ ਕਈ ਪਹਿਲੂ ਨੇ, ਪਰ ਪਤਾ ਇਹ ਲੱਗ ਰਿਹਾ ਸੀ ਕਿ ਉਹ ਸੋਚਦੇ ਸੀ ਕਿ ਮਨੀਸ਼ ਸਿਸੋਦੀਆ ਨੂੰ ਰਾਜ ਸਭਾ ਭੇਜ ਦਾਂਗੇ ਕਿ ਜੇ ਸੰਜੇ ਸਿੰਘ ਨੂੰ ਜ਼ਮਾਨਤ ਨਹੀਂ ਮਿਲਦੀ ਤੇ ਸੰਜੇ ਸਿੰਘ ਲਈ ਫਿਰ ਪਾਰਟੀ ਦੇ ਵਿੱਚ ਅਹਿਮ ਭੂਮਿਕਾ ਰੱਖ ਲਾਂਗੇ ਕੋਈ, ਜਾਂ ਸਰਕਾਰ 'ਚ ਅਗਲੀ 'ਚ ਕੋਈ ਰੱਖ ਲਾਂਗੇ, ਉਹ ਦੇਖ ਲਾਂਗੇ ਬਾਅਦ ਤੇ ਜਾਂ ਉਹਨਾਂ ਨੂੰ ਅੰਦਰੋਂ ਭੇਜਣਾ। ਸੋ ਇਸ ਲਈ ਇੱਕ ਨਵੀਂ ਤਲਵਾਰ ਸੰਜੇ ਸਿੰਘ ਤੇ ਇੱਕ ਹੋਰ ਲਟਕ ਗਈ ਕਿ ਕੀ ਉਹਨਾਂ ਦੀ ਰਾਜ ਸਭਾ ਵੀ ਜਾਂਦੀ ਰਹਿਣੀ ਆ ਜਾਂ ਜਨਵਰੀ 'ਚ ਉਹਨਾਂ ਨੂੰ ਅੰਦਰੋਂ ਹੀ ਮਿਲ ਜਾਏਗੀ ਜਾਂ ਉਹ ਤੋਂ ਪਹਿਲਾਂ ਉਹਨਾਂ ਨੂੰ ਜ਼ਮਾਨਤ ਮਿਲ ਜਾਏਗੀ। ਇਹ ਜੇ ਦੇਖਣਾ ਹੋਏਗਾ। ਫਿਲਹਾਲ ਇਹ ਅੰਦਰ ਆਮ ਆਦਮੀ ਪਾਰਟੀ ਦੀ ਇੱਕ ਨਵੀਂ ਖਿਚੜੀ ਪੱਕਣ ਲੱਗੀ ਹੈ। ਪਰ ਇੰਨਾ ਜ਼ਰੂਰ ਹੈ ਸ਼ਰਮਾ ਜੀ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਪ੍ਰਭਾਵ ਵੀ ਬੁਲਾ ਰਹੇ ਹੈ ਸੰਜੇ ਸਿੰਘ। ਸਰਕਾਰ, ਮੋਦੀ ਸਰਕਾਰ ਦੇ ਮਾਮਲੇ ਦੇ ਵਿੱਚ ਜੇਕਰ ਦੇਖਿਆ ਜਾਵੇ ਖਾਸ ਤੌਰ ਤੇ, ਔਰ ਆਉਂਦੇ ਵੀ ਉੱਥੋਂ ਆ ਜਿੱਥੇ ਮੇਰਾ ਖਿਆਲ ਹੈ ਕਿ ਸਿਆਸਤ ਦੀ ਨਰਸਰੀ ਹੈ, ਯੂਪੀ ਦੇ ਸ਼ਾਇਦ ਆਉਂਦੇ ਨੇ। ਬਿਲਕੁਲ। ਤੇ ਸਪੀਚਾਂ ਦੇ ਮਾਮਲੇ ਦੇ ਵਿੱਚ, ਕਿਉਂਕਿ ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਇੱਥੇ ਵਿਚਰ ਰਹੀ ਸੀ ਤਾਂ ਸੰਜੇ ਸਿੰਘ ਪ੍ਰਭਾਵੀ ਰੋਲ ਦੇ ਵਿੱਚ ਸੀਗੇ। ਭਗਵੰਤ ਮਾਨ ਤੋਂ ਬਾਅਦ ਜੇਕਰ ਕੋਈ ਕਰਾਊਡ ਪੁਲਰ ਮੰਨਿਆ ਜਾਂਦਾ ਤਾਂ ਸੰਜੇ ਸਿੰਘ ਨੂੰ ਕਿਹਾ ਜਾਂਦਾ। ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ, ਖੇਡ ਮੇਲਿਆਂ ਦੇ ਵਿੱਚ ਟਰੈਕਟਰਾਂ ਦੇ ਸਟੰਟਾਂ ਦੀ, ਸ਼ਰਮਾ ਜੀ ਲੰਘੇ ਦਿਨ ਇੱਕ ਬੜਾ ਮੰਦਭਾਗਾ ਹਾਦਸਾ ਵਾਪਰ ਗਿਆ ਕਿ ਟਰੈਕਟਰ ਮੇਲਿਆਂ ਦੇ ਦੌਰਾਨ ਪਿੰਡ ਦੇ ਵਿੱਚ ਹੋ ਰਹੇ ਸੀ, ਫਤਿਹਗੜ੍ਹ ਸਾਹਿਬ ਦਾ ਪਿੰਡ ਸੀਗਾ, ਸਾਰਚੂਰ ਸ਼ਾਇਦ ਉਹਦਾ ਨਾਮ ਹੈ ਪਿੰਡ ਦਾ, ਤੇ ਉੱਥੇ ਸਟੰਟ ਦੇ ਦੌਰਾਨ ਇੱਕ ਮੁੰਡੇ ਦੀ ਮੌਤ ਹੋ ਗਈ ਹੈ। ਕਾਫੀ ਪ੍ਰਸਿੱਧ ਸੀ ਉਹ ਟਰੈਕਟਰ ਸਟੰਟਾਂ ਦੇ ਮਾਮਲਿਆਂ ਦੇ ਵਿੱਚ। ਹੁਣ ਪੰਜਾਬ ਸਰਕਾਰ ਨੇ ਇਹਨਾਂ ਨੂੰ ਬੈਨ ਕਰਤਾ ਜੀ, ਪਰ ਕੋਈ ਕੀ ਇਹਦੇ ਵਿੱਚ ਹੁਣ ਸਰਕਾਰ ਵੱਲੋਂ ਕਰਨਾ ਬਾਕੀ ਹੈ? ਬਿਲਕੁਲ ਜੀ, ਪਿਛਲੇ ਦਿਨੀ ਮਤਲਬ ਕਿ ਜਿਹੜਾ ਮੇਲੇ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਸਰਕਾਰ ਨੇ ਸਖਤੀ ਅਖਤਿਆਰ ਕੀਤੀ ਹੈ ਕਿ ਏਦਾਂ ਦਾ ਵਰਤਾਰਾ ਨਹੀਂ ਚੱਲੂਗਾ। ਬਟਾਲਾ ਖੇਤਰ ਦਾ ਪਿੰਡ ਸੀਗਾ ਜਿੱਥੇ ਘਟਨਾ ਵਾਪਰਦੀ ਆ, ਤੇ ਨੌਜਵਾਨ 29 ਸਾਲ ਦਾ ਮੁੰਡਾ ਜਿਹੜਾ ਇਹ ਸਟੰਟ ਕਰਦਾ ਹੁੰਦਾ ਸੀਗਾ, ਉਹ ਖੁਦ ਟਰੈਕਟਰ ਥੱਲੇ ਆ ਕੇ, ਉਸ ਸਟੰਟ ਵਾਲੇ ਟਰੈਕਟਰ ਥੱਲੇ ਆ ਕੇ ਉਹਦੀ ਜਾਨ ਗਈ। ਅਸਲ 'ਚ ਟਰੈਕਟਰ ਦੇ ਉੱਤੇ ਕੋਈ ਸਵਾਰ ਤਾਂ ਹੁੰਦਾ ਨਹੀਂ, ਪਿਛਲੇ 2 ਬੜੇ ਟਾਇਰਾਂ ਦੇ ਸਾਰੇ ਟਰੈਕਟਰ ਨੂੰ ਮੈਦਾਨ ਛੱਡਿਆ ਜਾਂਦਾ ਤੇ ਉਹਨੂੰ ਉੱਥੋਂ ਹੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤੇ ਜਦੋਂ ਉਹਨੂੰ ਸਟੰਟ ਵਾਲੇ ਨੌਜਵਾਨ ਨੂੰ ਲੱਗਿਆ ਕਿ ਇਹ ਮਤਲਬ ਥੋੜਾ ਜਿਹਾ ਕੰਟਰੋਲ ਤੋਂ ਬਾਹਰ ਹੋਣ ਲੱਗਾ ਤਾਂ ਉਹਨੂੰ ਕੰਟਰੋਲ ਕਰਨ ਦੇ ਲਈ ਉਹਦੇ ਨੇੜੇ ਜਾਂਦਾ ਤੇ ਉਹ ਟਾਇਰ ਦੇ ਸਾਰੇ ਜਦੋਂ ਚੜ੍ਹਨ ਦੀ ਕੋਸ਼ਿਸ਼ ਕਰਦਾ ਜਾਂ ਕੁਛ, ਤੇ ਉਸ ਸਮੇਂ ਪਤਾ ਨਹੀਂ ਉਹਦਾ ਪਿਛਲਾ ਪੈਰ ਫਿਸਲਿਆ ਜਾਂ ਮਿੱਟੀ 'ਚ ਧਸਿਆ, ਕੀ ਹੋਇਆ ਕਿ ਉਹ ਡਿੱਗ ਪਿਆ ਤੇ ਉਸ ਤੋਂ ਬਾਅਦ ਉਹਦੀ ਟਰੈਕਟਰ ਦੀ ਲਪੇਟ 'ਚ ਆਇਆ ਤੇ ਉਹਦੀ ਮੌਤ ਹੋ ਗਈ। ਹੁਣ ਪੰਜਾਬ ਸਰਕਾਰ ਨੇ ਸਖਤ ਫੈਸਲਾ ਲਿਆ ਔਰ ਸਹੀ ਫੈਸਲਾ ਲਿਆ ਕਿ ਖੇਡ ਮੇਲਿਆਂ ਦੌਰਾਨ, ਅਜਿਹੇ ਮੇਲਿਆਂ ਦੌਰਾਨ
ਟਰੈਕਟਰਾਂ ਦੇ ਸਟੰਟ ਨਹੀਂ ਹੋਣਗੇ। ਮੁੱਖ ਮੰਤਰੀ ਸਾਹਿਬ ਨੇ ਚੇਚੇ ਤੌਰ ਤੇ ਲਿਖਿਆ ਕਿ ਟਰੈਕਟਰ ਖੇਤਾਂ ਦਾ ਰਾਜਾ, ਇਹਨੂੰ ਖੇਤਾਂ ਦਾ ਰਾਜਾ ਰਹਿਣ ਦਿਓ, ਇਹਨੂੰ ਮੌਤ ਦਾ ਫਰਿਸ਼ਤਾ ਨਾ ਬਣਾਓ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਸਟੰਟਾਂ ਤੇ ਪਹਿਲਾਂ ਤੋਂ ਹੀ ਬੈਨ ਹੈ ਜੀ। ਇਹ ਸਟੰਟ ਪਹਿਲਾਂ ਤੋਂ ਹੀ ਕਾਨੂੰਨੀ ਤੌਰ ਤੇ ਮਾਨਤਾ ਨਹੀਂ ਹੈ ਇਹਨਾਂ ਨੂੰ ਇਹੋ ਜਿਹੇ ਪ੍ਰਦਰਸ਼ਨ ਕਰਨ ਦੀ। ਕਦੇ ਟੋਚਨ ਪਾ ਲਏ, ਕਦੇ ਸਿੱਧੇ ਟਰੈਕਟਰ ਦੇ, ਕਦੇ ਪੁੱਠੇ ਟਰੈਕਟਰ ਦੇ, ਤੇ ਕਦੇ ਇਹ। ਸੋ ਮਸ਼ੀਨਰੀ ਨਾਲ ਜਿਹੜਾ ਅਸੀਂ ਕਲੋਲਾਂ ਕਰਦੇ ਹਾਂ, ਉਹਦਾ ਫਿਰ ਹਰਜਾਨਾ ਕਈ ਵਾਰ ਭੁਗਤਣਾ ਪੈ ਜਾਂਦਾ। ਪਰ ਉਸ ਪਹਿਲਾਂ ਵੀ ਰੋਕ ਦੇ ਬਾਵਜੂਦ ਇਹ ਮਸਤੂਰ ਜਾਰੀ ਰਹੇ ਜੀ। ਪ੍ਰਵੀਨ ਜੀ, ਜਦੋਂ ਕਿਤੇ ਮੇਲਾ ਲੱਗਦਾ ਤਾਂ ਸੰਬੰਧਿਤ ਥਾਣੇ ਦੀ ਪੁਲਿਸ ਉੱਥੇ ਜ਼ਰੂਰ ਹੁੰਦੀ ਆ, ਉਹਨਾਂ ਦੀ ਤੈਨਾਤੀ ਜ਼ਰੂਰ ਹੁੰਦੀ ਆ। ਹਾਂਜੀ ਹੁੰਦੀ ਹੈ। ਤੇ ਉਹਦੇ ਬਾਵਜੂਦ ਜੇਕਰ ਇਹ ਸਟੰਟ ਹੁੰਦੇ ਨੇ ਹਾਂਜੀ ਤਾਂ ਉਹਨੇ ਸਮੇਂ ਲਈ ਪੁਲਿਸ ਪਿੱਠ ਕਰ ਲੈਂਦੀ ਆ। ਜਾਂ ਇਹ ਸਟੰਟ ਜ਼ਿਆਦਾਤਰ ਅੱਜ ਕੱਲ ਮੂੰਹ ਨੇਰੇ ਹੋਣ ਲੱਗੇ ਨੇ ਤੇ ਉਸ ਸਮੇਂ ਤੱਕ ਪੁਲਿਸ ਵਾਲੇ ਜਿਹੜੇ ਖਾਣ ਪੀਣ ਦੇ ਆਦੀ ਨੇ, ਉਹ ਕਿਸੇ ਕਮਰੇ 'ਚ ਬੈਠ ਕੇ ਉਹਨਾਂ ਦੀ ਸੇਵਾ ਪਾਣੀ ਚੱਲ ਰਹੀ ਹੁੰਦੀ ਤੇ ਇੱਧਰ ਸਟੰਟ ਚੱਲ ਰਹੇ ਹੁੰਦੇ। ਸੋ ਮਤਲਬ ਇਹ ਨਹੀਂਗਾ ਕਿ ਪੁਲਿਸ ਪ੍ਰਸ਼ਾਸਨ ਅਣਜਾਣ ਹੁੰਦਾ, ਬਸ ਉਹ ਅਣਜਾਣ ਬਣਨ ਦਾ ਡਰਾਮਾ ਕਰਦਾ, ਜਿਹਦੇ ਕਾਰਨ ਅਜਿਹੇ ਸਮਾਗਮ ਹੁੰਦੇ ਨੇ। ਸੋ ਜਿਹਦਾ ਫਿਰ ਮੌਤ ਦਾ ਕਾਰਨ ਬਣਦੇ ਨੇ ਜਿਹੜੇ ਪ੍ਰੋਗਰਾਮ ਇਹ। ਪਰ ਸਵਾਲ ਇਹ ਹੈ ਕਿ ਹੁਣ ਮੁੱਖ ਮੰਤਰੀ ਸਾਹਿਬ ਨੇ ਸਖਤੀ ਨਾਲ ਕਹਿਤਾ ਕਿ ਅੱਜ ਤੋਂ ਇਹ ਕਾਨੂੰਨ ਲਾਗੂ ਹੈ ਜੀ, ਕਿ ਇਹੋ ਜਿਹੇ ਸਟੰਟ ਨਹੀਂ ਹੋਣਗੇ ਜੀ। ਪਰ ਇਹ ਲਾਗੂ ਕਿਹਨੇ ਕਰਨਾ ਜੀ? ਹੁਣ ਕੱਲੇ ਮੇਲੇ 'ਚ ਮੁੱਖ ਮੰਤਰੀ ਸਾਹਿਬ ਆਪ ਤਾਂ ਆਉਣਗੇ ਨਹੀਂ, ਹਰ ਸਮੇਂ ਪੁਲਿਸ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਨਾਲ ਤਾਂ ਰਹਿਣਗੇ ਨਹੀਂ। ਮੇਲਾ ਕਮੇਟੀਆਂ ਦੀ, ਪੰਚਾਇਤਾਂ ਦੀ, ਸੰਸਥਾਵਾਂ ਦੀ, ਪਿੰਡ ਦੇ ਵਾਸੀਆਂ ਦੀ ਖੁਦ ਜ਼ਿੰਮੇਵਾਰੀ ਬਣਦੀ ਹੈ ਕਿ ਬਾਈ ਆਹ ਮਨਜ਼ੂਰ ਨਹੀਂ, ਖੇਡ ਨੂੰ ਖੇਡ ਰਹਿਣ ਦਿਓ। ਬਿਲਕੁਲ। ਅਸੀਂ ਤਾਂ ਜਿਹੜਾ ਕੁਦਰਤੀ ਮਤਲਬ ਇੱਕ ਵਰਤਾਰਾ ਸੀ ਸਾਡਾ, ਕਮਾਲ ਦੀ ਕੌਤਕ ਵਾਲੀ ਖੇਡ ਸੀ ਗੱਤਕਾ, ਹੈ ਨਾ, ਦਸਮ ਪਾਤਸ਼ਾਹੀ ਵੱਲੋਂ ਰਚਾਇਆ ਗਿਆ ਉਹ ਕੌਤਕ, ਉਸੇ ਦੇ ਵਿੱਚੋਂ ਇੱਕ ਇਹਦਾ ਹੀ ਇਜਾਜ਼ ਹੁੰਦਾ ਹੈ ਗੱਤਕਾ। ਅਸੀਂ ਤਾਂ ਉਸ ਨੂੰ ਸਟੰਟ ਬਣਾ ਕੇ ਰੱਖਤਾ। ਅਸੀਂ ਤਾਂ ਪਿਛਲੇ ਦਿਨੀ ਟੀਵੀ ਸ਼ੋਆਂ 'ਚ ਦੇਖਿਆ ਕਿ ਆ ਨਾਰੀਅਲ ਭੰਨ ਲਓ ਜੀ, ਇੱਟਾਂ ਭੰਨ ਲਓ ਜੀ, ਆਹ ਕਰ ਲਓ ਜੀ, ਕੁਛ ਹੋਰ ਹੀ ਬਣਾਤਾ ਅਸੀਂ ਤਾਂ ਗੱਤਕੇ ਦਾ। ਸੋ ਉਸੇ ਤਰ੍ਹਾਂ ਅਸੀਂ ਟਰੈਕਟਰ ਨੂੰ ਜਿਸ ਕੰਮ ਲਈ ਬਣੇ, ਪਹਿਲਾਂ ਤਾਂ ਵੈਸੇ ਛੋਟੇ ਕਿਸਾਨ ਵੀ ਬੜੀਆਂ ਪਾਵਰਾਂ ਵਾਲੇ ਟਰੈਕਟਰ, ਮਹਿੰਗੇ ਟਰੈਕਟਰ, ਇਹ ਤਾਂ ਬਈ ਕੰਪਨੀਆਂ ਨੇ ਤਾਂ ਵੇਚਣੇ ਆ, ਬੈਂਕਾਂ ਨੇ ਤਾਂ ਲੋਨ ਕਰਨੇ, ਉਹਨਾਂ ਦਾ ਟਾਰਗੇਟ ਨੇ। ਸਾਨੂੰ ਇਹ ਕਿਹੜੇ ਟਾਰਗੇਟ ਨੇ ਕਿ ਅਸੀਂ ਕਿਹੜੇ ਚੱਕਰਾਂ 'ਚ ਫਸੇ ਆ? ਤੇ ਉਹ ਤੋਂ ਟਰੈਕਟਰ ਬੜੇ ਲੈਣ ਤੋਂ ਗਾਂ ਅਸੀਂ ਉਹਨਾਂ ਸਟੰਟਾਂ ਤੇ ਆ ਗਏ ਤੇ ਆਪਣੇ ਪੁੱਤਾਂ ਦੀ, ਬੱਚਿਆਂ ਦੀ ਜਾਨ ਨੂੰ ਵੀ ਅਸੀਂ ਮਤਲਬ ਫਾਹੇ ਟੰਗ ਦਿੰਦੇ ਹਾਂ। ਸੋ ਇਸ ਲਈ ਸਰਕਾਰ ਦੇ ਫੈਸਲਾ ਸੁਣਾਉਣ ਨਾਲ ਕੁਝ ਨਹੀਂ ਹੋਣਾ, ਕਮੇਟੀਆਂ ਨੂੰ ਇਹ ਫੈਸਲਾ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਨਹੀਂ ਤਾਂ ਅਜਿਹੇ ਹਾਦਸੇ ਆਏ ਦਿਨ ਵਾਪਰਨ ਦੀ ਸੰਭਾਵਨਾ ਖੜੀ ਹੈ। ਸੋ ਇਹਦਾ ਬਚਣ ਦਾ ਹੀਲਾ ਹੀ ਹੈ ਕਿ ਸਟੰਟਬਾਜ਼ੀ ਬੰਦ ਹੋਣੀ ਚਾਹੀਦੀ ਹੈ, ਔਰ ਇਹ ਫੈਸਲੇ ਕਮੇਟੀਆਂ ਨੂੰ, ਖੇਡ ਮੇਲਿਆਂ ਨੂੰ ਆਯੋਜਿਤ ਕਰਨ ਵਾਲਿਆਂ ਨੂੰ, ਟੂਰਨਾਮੈਂਟ ਆਯੋਜਿਤ ਕਰਨ ਵਾਲਿਆਂ ਨੂੰ, ਪਿੰਡਾਂ ਦੀਆਂ ਪੰਚਾਇਤਾਂ ਨੂੰ ਲੈਣੇ ਪੈਣ। ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬੀ ਰੇਡੀਓ ਯੂਐਸਏ ਤੇ ਇਸ ਵੇਲੇ ਇਹਨਾਂ ਦਿਨਾਂ ਦੇ ਵਿੱਚ ਯੂਬਾ ਸਿਟੀ ਗੁਰਦੁਆਰਾ ਸਾਹਿਬ ਤੋਂ ਜਿਹੜੇ ਸ਼ਾਮ ਦੇ ਦੀਵਾਨ ਹੁੰਦੇ ਨੇ, ਉਹਨਾਂ ਦੇ ਲਾਈਵ ਟੈਲੀਕਾਸਟ ਕੀਤੇ ਜਾਂਦੇ ਨੇ YouTube ਚੈਨਲ ਤੇ। ਤੁਸੀਂ ਉਸ ਚੈਨਲ ਤੇ ਜਾ ਕੇ ਉੱਥੇ ਉਹਨਾਂ ਨੂੰ ਦੇਖ ਸਕਦੇ ਹੋ, ਤੇ ਨਾਲ ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ YouTube ਚੈਨਲ ਉਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ, ਤਾਂ ਜੋ ਹਰ ਇੱਕ ਪ੍ਰੋਗਰਾਮ ਦੀ ਨੋਟੀਫਿਕੇਸ਼ਨ ਤੁਹਾਡੇ ਫੋਨ ਸਕਰੀਨ ਤੇ ਆ ਸਕੇ। ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।